व्यूअर्स ब्रेक तो बाद तुहाडा स्वागत है जी। डॉक्टर साहब साडी पहली ईमेल मैसेज वीर नेतनजीत सिंह जी का है जिन्हों ने सानू हुशियारपुर तो लिखा है पर हुण वो मास्को में रहिंदे हन। ये लिखते हैं वाहिगुरू जी का खालसा वाहिगुरू जी की फतेह। मेरे कोल डॉक्टर अमरजीत सिंह का ईमेल एड्रैस नहीं है। मैं हमेशा ही उन्हां दीयां स्पीचेस सुनदा हाँ ते उन्हां दीयां स्पीचां तो मैनू पंथ दे राह दे तुरन दी सही डायरैक्शन मिलती है। मैं उन्हां नू पुछना चाहता हाँ कि सिख किस दा हुक्म मनन, इंडियन सुप्रीम कोर्ट का जां श्री अकाल तख्त साहिब सिख सुप्रीम कोर्ट का, क्योंकि मैं काफ़ी बार देखा है कि कई सिख श्री अकाल तख्त साहिब के फतवे के खिलाफ सुप्रीम कोर्ट में रिट दायर करते हैं। कि वो लोग इंडियन सुप्रीम कोर्ट नूं सिख सुप्रीम कोर्ट नालों ज़्यादा अहमियत दिंदे हैं। जदों भी कोई ऐसी खबर सुनता हाँ तो बहुत दुख होता है। मैनू पता है कि इस वक्त साडा श्री अकाल तख्त साहिब बादल पंथ दोखी के कब्जे विच है ते उत्थे ले जांदे फैसले पंथ विरोधी हैं। डॉक्टर साहब मैं बस आप जी के विचार सुनना चाहता हाँ कि ऐसा की किया जाए कि श्री अकाल तख्त साहिब जी की आन ते शान बनी रहे, उत्थे ले गए फैसले तो बाद कोई दूसरी जगह की आस ना रहे। इंडियन स्टेट ने बादल द्वारा जो सिखां दे मन विचों श्री अकाल तख्त साहिब के रुतबे नूं थल्ले सुट्टण का जो यतन किया है उसके बहुत बुरे सिट्टे निकलणगे। अजकल सिख श्री अकाल तख्त साहिब ते ले गए हुक्मनामिਆਂ नूं टिच भी नहीं समझते। भुल चुक दी माफ़ी जी। डॉक्टर साहब ਵੀਰ ਨੇਤਨਜੀਤ ਸਿੰਘ ਜੀ ਦਾ ਬਹੁਤ-ਬਹੁਤ ਧੰਨਵਾਦ। ਉਹਨਾਂ ਨੇ ਸਾਨੂੰ ਮਾਸਕੋ ਰਸ਼ੀਆ ਤੋਂ ਲਿਖਿਆ ਜੀ। ਜਿਵੇਂ ਉਹਨਾਂ ਨੇ ਲਿਖਿਆ ਉਹਨਾਂ ਦਾ ਸੰਬੰਧ ਹੁਸ਼ਿਆਰਪੁਰ ਜ਼ਿਲ੍ਹੇ ਨਾਲ ਹੈ ਜੀ। ਉਹਨਾਂ ਨੂੰ ਸਾਡੀਆਂ ਸਪੀਚਿਸ ਤੋਂ ਜਾਂ ਸਾਡੇ ਇਸ ਸੱਚੋ ਸੱਚ ਪ੍ਰੋਗਰਾਮ ਤੋਂ ਕੋਈ ਪ੍ਰੇਰਨਾ ਮਿਲਦੀ ਹੈ ਜਾਂ ਕੋਈ ਗਿਆਨ ਮਿਲਦਾ ਹੈ, ਇਸ ਨਾਲ ਅਸੀਂ ਆਪਣੇ ਆਪ ਦੇ ਵਿੱਚ ਸੰਤੁਸ਼ਟਤਾ ਮਹਿਸੂਸ ਕਰਦੇ ਹਾਂ ਕਿ ਵੀ ਅਸੀਂ ਕੁਛ ਨਾ ਕੁਛ ਜ਼ਰੂਰ ਲਾਹੇਵੰਦ ਕਰ ਰਹੇ ਹਾਂ ਜੀ, ਜਿਸ ਦਾ ਕੋਈ ਨਾ ਕੋਈ ਕੌਮੀ ਲੈਵਲ ਦੇ ਉੱਤੇ ਫਾਇਦਾ ਹੋ ਰਿਹਾ ਜੀ। ਉਹਨਾਂ ਨੇ ਸਵਾਲ ਬੇਸ਼ੱਕ ਬੜਾ ਛੋਟਾ ਕੀਤਾ ਹੈ ਪਰ ਇਹ ਇਸ ਦੀਆਂ ਬਹੁਤ ਇੰਪਲੀਕੇਸ਼ਨਸ ਨੇ ਔਰ ਖ਼ਾਸ ਤੌਰ 'ਤੇ ਜਿਹੜਾ ਉਹ ਲਿਖਣ 'ਤੇ ਮਜਬੂਰ ਹੋਏ ਹੋਣਗੇ। ਪਿਛਲੇ ਦਿਨਾਂ 'ਚ ਸੁਪਰੀਮ ਕੋਰਟ ਦਾ ਇੱਕ ਫੈਸਲਾ ਆਇਆ ਹੈ ਇਸਲਾਮ ਦੇ ਫਤਵਿਆਂ ਦੇ ਹਵਾਲੇ ਨਾਲ। ਕਿਸੇ ਨੇ ਜਨਹਿਤ ਪੈਟੀਸ਼ਨ ਕੀਤੀ ਸੀ ਸੁਪਰੀਮ ਕੋਰਟ 'ਚ, ਦਿੱਲੀ ਦੇ ਕਿਸੇ ਵਕੀਲ ਨੇ ਸ਼ਾਇਦ ਜੀ, ਤੇ ਉਹਨੇ ਕਿਹਾ ਸੀ ਜੀ ਦਿਓਬੰਦ ਦੂਸਰੀਆਂ ਥਾਵਾਂ 'ਤੇ ਜਿਹੜੇ ਇਸਲਾਮਿਕ ਮੁੱਲਾ ਜਾਂ ਇਮਾਮ ਫਤਵਾ ਦਿੰਦੇ ਨੇ ਵੀ ਇਹਨਾਂ ਦੇ ਉੱਤੇ ਪਾਬੰਦੀ ਲਾਈ ਜਾਏ। ਸੁਪਰੀਮ ਕੋਰਟ 'ਚ ਇਹ ਪੈਟੀਸ਼ਨ ਸੀ ਕਿਉਂਕਿ ਇਹ ਅਨਕਨਸਟੀਟਿਊਸ਼ਨਲ ਨੇ ਜੀ, ਗੈਰ ਸੰਵਿਧਾਨਿਕ ਨੇ, ਇਹਨਾਂ ਦੇ ਉੱਤੇ ਪਾਬੰਦੀ ਲਾਈ ਜਾਏ। ਸੋ ਇਸ ਦੇ ਉੱਤੇ ਸੁਣਵਾਈ ਹੋਈ। ਜਿਹੜਾ ਮੁਸਲਿਮ ਪਰਸਨਲ ਲਾਅ ਬੋਰਡ ਹੈ ਇੰਡੀਅਨ ਗੌਰਮੈਂਟ ਦਾ, ਉਹਦੇ ਅਧਿਕਾਰੀਆਂ ਨੇ ਵੀ ਆ ਕੇ ਟੈਸਟੀਫਾਈ ਕੀਤਾ, ਆਪਣਾ ਕੇਸ ਦਿੱਤਾ। ਕੋਈ ਹੋਰ ਵੀ ਜਿਹੜੇ ਨੇ ਉਹਨਾਂ ਦੇ ਸਕਾਲਰ ਜਾਂ ਉਲੇਮਾ ਜਿਹੜੇ ਨੇ ਉਹਨਾਂ ਨੇ ਆਪਣੇ ਵਿਚਾਰ ਦਿੱਤੇ ਅਤੇ ਉਸ ਦੇ ਉੱਤੇ ਸੁਪਰੀਮ ਕੋਰਟ ਦਾ ਜਿਹੜਾ ਸ਼ਾਇਦ ਬੈਂਚ ਦਾ ਹੀ ਡਿਸੀਜਨ ਹੈ 3 ਜੱਜਾਂ ਦੇ ਬੈਂਚ ਦਾ ਜੀ, ਉਹਦੇ 'ਚ ਉਹਨਾਂ ਨੇ ਇਹ ਤਾਂ ਕਿਹਾ ਵੀ ਇਸ ਕਿਸਮ ਦੇ ਫਤਵਿਆਂ 'ਤੇ ਪਾਬੰਦੀ ਨਹੀਂ ਲਾਈ ਜਾ ਸਕਦੀ ਕਿਉਂਕਿ ਵੈਸੇ ਜਿਹੜੀ ਗੱਲ ਉਹਨਾਂ ਦੇ ਐਕਸਪਰਟਸ ਨੇ ਵੀ ਕਹੀ ਔਰ ਉਹ ਠੀਕ ਹੈ। ਮੈਨੂੰ ਇਸ ਗੱਲ ਦਾ ਸਾਡੇ ਮਿੱਤਰ ਸ਼ੇਖ ਸਾਹਿਬ ਉਹਨਾਂ ਤੋਂ ਪਤਾ ਸੀ ਕਿ ਫਤਵਾ ਓਪੀਨੀਅਨ ਹੁੰਦਾ ਹੈ, ਇੱਕ ਵਿਚਾਰ ਹੁੰਦਾ ਹੈ। ਜਿਵੇਂ ਕਈ ਵਾਰੀ ਪ੍ਰੈਜ਼ੈਂਟ ਕੀਤਾ ਜਾਂਦੀ ਹੈ ਗੱਲ ਕਿ ਜਿਵੇਂ ਉਹ ਕੋਈ ਫਾਈਨਲ ਆਰਡਰ ਹੁੰਦਾ, ਐਗਜ਼ੀਕਿਊਸ਼ਨ ਹੁੰਦੀ ਹੈ ਜਾਂ ਉਹ ਹੁਕਮ ਹੁੰਦਾ, ਹੁਕਮ ਨਹੀਂ ਹੁੰਦਾ। ਫਤਵਾ ਓਪੀਨੀਅਨ ਹੁੰਦਾ ਹੈ ਔਰ ਇਹ ਇਸਲਾਮ ਦੀ 1400 ਸਾਲ ਦੀ ਹਿਸਟਰੀ 'ਚ ਕਿਉਂਕਿ ਬੇਸ਼ੱਕ ਅੱਜ ਇਹ ਖੂਬਸੂਰਤ ਮਜ਼ਹਬ ਮੁੱਲਾਂ ਦੇ, ਮੌਲਾਣਿਆਂ ਦੇ, ਕਾਜ਼ੀਆਂ ਦੇ, ਇਮਾਮਾਂ ਦੇ ਹੱਥਾਂ 'ਚ ਆਇਆ ਹੋਇਆ, ਜਿਹੜਾ ਮਰਜ਼ੀ ਬੈਠਾ ਹੈ, ਜੋ ਮਰਜ਼ੀ ਆਰਡਰ ਦੇਈ ਜਾਂਦਾ ਹੈ, ਆਪਸ 'ਚ ਹੀ ਘਰੇਲੂ ਖਾਨਾ ਜੰਗੀ ਕਰਦੇ ਨੇ ਜੀ। ਪਰ ਇਹ ਬੇਸਿਕਲੀ ਵਿਦਵਤਾ ਜਾਂ ਸਕਾਲਰਲੀਨੈਸ ਜਾਂ ਸਕਾਲਰਸ ਦਾ ਇਸਲਾਮ ਦੇ ਵਿੱਚ ਬਹੁਤ ਮਾਣ ਤਾਣ ਰਿਹਾ। ਮੈਂ ਗਲਤ ਨਾ ਹੋਵਾਂ, ਮੈਂ ਕਦੇ ਵੀ ਜਦੋਂ ਕਿਸੇ ਬਾਰੇ ਕੋਟ ਕਰਦਾ ਹਾਂ ਅਤੇ ਜੇ ਮੇਰੇ ਕੋਲ ਓਰੀਜਨਲ ਮੈਨੂੰ ਗਿਆਨ ਨਹੀਂ ਹੈ ਤਾਂ ਮੈਂ ਉਸ ਤੋਂ ਥੋੜ੍ਹਾ ਜਿਹਾ ਜੱਕਦਾ ਵੀ ਹੈ। ਪਰ ਇਸ ਕਿਸਮ ਦੀ ਇੱਕ ਕੋਟ ਹਜ਼ਰਤ ਮੁਹੰਮਦ ਸਾਹਿਬ ਦੀ ਹੈ ਕਿ ਇੱਕ ਸਕਾਲਰ ਦੇ ਪੈਨ ਦੀ ਸਿਆਹੀ, ਕਿਉਂਕਿ ਉਦੋਂ ਇੱਦਾਂ ਦੇ ਪੈਨ ਦਾ ਤਾਂ ਨਹੀਂ ਸੀ ਹੁੰਦੀ, ਕਲਮ ਹੀ ਹੁੰਦੀ ਸੀ, ਕਲਮ ਦਵਾਤ ਜੀ। ਜਿਹੜੀ ਇੱਕ ਸਕਾਲਰ ਦੇ ਕਲਮ ਦੀ ਸਿਆਹੀ ਸ਼ਹੀਦ ਦੇ ਖੂਨ ਜਿੰਨੀ ਹੀ ਪਵਿੱਤਰ ਹੈ ਕਿ ਵੀ ਜਿਵੇਂ ਸ਼ਹੀਦ ਖੂਨ ਦਿੰਦਾ ਹੈ ਆਪਣਾ ਕਿਸੇ ਕਾਜ਼ ਲਈ ਅਤੇ ਸਕਾਲਰ ਜਿਹੜਾ ਹੈ ਉਹ ਉਸ ਕਲਮ ਦੇ ਨਾਲ ਲਿਖਦਾ, ਉਹ ਸਿਆਹੀ ਉਨੀ ਕੀਮਤੀ ਹੈ ਜਿਹੜੀ ਗਿਆਨ ਵੰਡਣ ਦੇ ਲਈ ਇਸਤੇਮਾਲ ਹੁੰਦੀ ਹੈ ਜੀ। ਸੋ ਅਸੀਂ ਸਮਝਦੇ ਹਾਂ ਵੀ ਇਹੀ ਕਾਰਨ ਹੈ ਕਿ ਇਸਲਾਮ ਦੇ ਵਿੱਚ ਉਹਨਾਂ ਦੇ ਦੂਸਰੇ ਤੀਸਰੇ ਖਲੀਫੇ ਤੱਕ ਪਹੁੰਚਦੇ ਹਨ ਹਜ਼ਰਤ ਉਮਰ ਦੇ ਸਮੇਂ 'ਚ, ਕਿਉਂਕਿ ਆਬੂ ਬਕਰ ਹਜ਼ਰਤ ਮੁਹੰਮਦ ਸਾਹਿਬ ਤੋਂ ਬਾਅਦ ਹੋਏ। ਉਹਨਾਂ ਨੇ ਕੁਰਾਨ ਦਾ ਵੀ ਇੱਕ ਰੂਪ ਬਣਾ ਲਿਆ ਸੀ ਔਰ ਬਾਕੀ ਸਾਰੇ ਡਿਸਟਰੋਏ ਕਰ ਦਿੱਤੇ ਸੀ। ਇਹੀ ਕਾਰਨ ਹੈ ਕਿ ਦੁਨੀਆ ਭਰ 'ਚ ਕਿਤੇ
ਕੋਈ ਕੁਰਾਨ ਨੂੰ ਲੈ ਕੇ, ਹਾਲਾਂਕਿ ਕੋਈ ਕੁਰਾਨ ਸ਼ਰੀਫ ਹਜ਼ਰਤ ਸਾਹਿਬ ਦੇ ਆਪਣੇ ਜੀਵਨ ਕਾਲ 'ਚ ਨਹੀਂ ਸੀ ਲਿਖਿਆ ਗਿਆ ਕਿਉਂਕਿ ਉਹਨਾਂ ਨੂੰ ਇਲਹਾਮ ਹੋਇਆ ਔਰ ਓਰਲ ਟ੍ਰੈਡੀਸ਼ਨ ਸੀ ਜ਼ਬਾਨੀ, ਪਰ ਹਜ਼ਰਤ ਉਮਰ ਦੇ ਵੇਲੇ ਲਿਖਿਆ ਗਿਆ ਔਰ ਦੁਨੀਆ ਭਰ 'ਚ ਇੱਕੋ ਹੀ ਕੁਰਾਨ ਹੈ, ਕੋਈ ਅਰਬੀ 'ਚ ਹੈ ਔਰ ਉਵੇਂ ਹੀ ਉਸ ਦੇ ਬਾਰੇ ਕੋਈ ਦੋ ਰਾਵਾਂ ਨੇ, ਉਹਦੀ ਇੰਟਰਪ੍ਰੀਟੇਸ਼ਨ ਵੱਖਰੀ ਹੋ ਸਕਦੀ। ਸੋ ਜਿਹੜੇ ਉਲਮਾ ਜਾਂ ਉਹਨਾਂ ਦੇ ਸਕਾਲਰ ਜਾਂ ਵਿਦਵਾਨ ਸ਼ੁਰੂ ਤੋਂ ਹੀ ਰਹੇ ਨੇ, ਉਹਨਾਂ ਦੇ ਵਿੱਚ ਜ਼ਾਹਰ ਹੈ ਕਿ ਜਦੋਂ ਡਿਫਰੈਂਸ ਆਫ ਓਪੀਨੀਅਨ ਹੁੰਦਾ ਹੈ ਤੇ ਅਲੱਗ-ਅਲੱਗ ਸਕੂਲ ਆਫ ਥਾਟ ਬਣ ਜਾਂਦੇ ਨੇ। ਔਰ ਅੱਜ 72 ਦੇ ਕਰੀਬ ਉਹਨਾਂ ਦੇ ਫਿਰਕੇ ਨੇ ਜਿਨ੍ਹਾਂ ਦੇ ਵਿੱਚ ਮੁੱਖ ਤੌਰ 'ਤੇ ਸੁੰਨੀ ਔਰ ਸ਼ੀਆ, ਉਹ ਕਈ ਵਾਰੀ ਭਿੜਦੇ ਵੀ ਨੇ। ਬੜੀ ਖਤਰਨਾਕ ਉਹਨਾਂ ਦੀ ਇਹ ਜਿਹੜੀ ਹੈ ਆਪਸੀ ਖਾਨਾ ਜੰਗੀ ਹੈ ਜਿਹੜੀ ਚੱਲ ਰਹੀ ਹੈ, ਉਦੋਂ ਤੋਂ ਹੀ ਚੱਲ ਰਹੀ ਹੈ ਕਿਉਂਕਿ ਸੁੰਨੀ ਸ਼ੀਆ ਦਾ ਰੌਲਾ ਵੀ ਹਜ਼ਰਤ ਅਲੀ ਦੇ ਜ਼ਮਾਨੇ ਤੋਂ ਹੀ ਪਿਆ ਹੈ, ਜਿਹੜੇ ਹਜ਼ਰਤ ਅਲੀ ਹਜ਼ਰਤ ਮੁਹੰਮਦ ਸਾਹਿਬ ਦੇ ਭਤੀਜੇ ਵੀ ਸੀ ਔਰ ਉਹਨਾਂ ਦੀ ਇੱਕੋ ਇੱਕ ਡਾਟਰ ਫਾਤਿਮਾ, ਉਹਨਾਂ ਦੇ ਹਸਬੈਂਡ ਵੀ ਸੀ, ਜਵਾਈ ਵੀ ਸੀ ਉਹਨਾਂ ਦੇ। ਜਦੋਂ ਉਹਨਾਂ ਨੂੰ ਬਣਾਇਆ, ਬਾਅਦ ਦੇ ਵਿੱਚ ਉਹਨਾਂ ਦੇ ਬੇਟੇ ਹਸਨ ਹੁਸੈਨ ਨੂੰ ਦੂਸਰੇ ਕਬੀਲਿਆਂ ਨੇ ਮਾਰਿਆ, ਇੱਕ ਵੱਖਰਾ ਇਤਿਹਾਸ ਹੈ। ਸੋ ਇਹਨਾਂ ਦੇ ਵਿੱਚ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਵੀ ਸਕਾਲਰਸ ਦੀ ਕਦਰ ਹੈ, ਸਕਾਲਰ ਹਾਫਿਜ਼ੇ ਕੁਰਾਨ, ਪੂਰਾ ਕੁਰਾਨ ਜ਼ਬਾਨੀ ਯਾਦ ਹੋਏ ਉਹਦਾ ਬੜਾ ਰਿਸਪੈਕਟ ਹੁੰਦਾ ਤੇ ਇੰਟਰਪ੍ਰੀਟੇਸ਼ਨ ਵੀ। ਸੋ ਜਿਹੜਾ ਇਹਨਾਂ ਦਾ ਸਕੂਲ ਆਫ ਥਾਟ ਕੋਈ ਵਿਊ ਦਿੰਦਾ ਹੈ ਉਸ ਨੂੰ ਫਤਵਾ ਕਿਹਾ ਜਾਂਦਾ। ਫਤਵਾ ਓਪੀਨੀਅਨ ਹੈ, ਫੈਸਲਾ ਨਹੀਂ ਹੈ। ਔਰ ਇਹੀ ਗੱਲ ਸੁਪਰੀਮ ਕੋਰਟ ਨੇ ਵੀ ਮੰਨੀ ਔਰ ਉਹਨਾਂ ਨੇ ਇਹ ਕਿਹਾ ਵੀ ਇਹ ਜ਼ਰੂਰੀ ਨਹੀਂ ਹੈ ਕਿ ਵੀ ਜਿਹੜਾ ਕੋਈ ਫਤਵਾ ਦਿੱਤਾ ਜਾਂਦਾ ਹੈ ਉਹ ਲਾਗੂ ਹੋਏ ਹਰ ਇੱਕ ਦੇ ਉੱਤੇ। ਔਰ ਇੱਕ ਗੱਲ ਉਹਨਾਂ ਨੇ ਇਹ ਕਹੀ ਕਿ ਵੀ ਉਹਦੇ 'ਚ ਜਦੋਂ ਫਤਵਾ ਜਾਂ ਓਪੀਨੀਅਨ ਤਾਂ ਕੋਈ ਤਾਂ ਹੀ ਦਿੰਦਾ ਜੇ ਦੋਨੋਂ ਧਿਰਾਂ ਜਾਂਦੀਆਂ ਨੇ ਉਸ ਦੇ ਕੋਲ, ਕੋਈ ਵੀ ਝਗੜਾ ਹੈ ਦੋਨੋਂ ਧਿਰਾਂ ਗਈਆਂ ਕਿ ਜਿਹਦਾ, ਔਰ ਉਦੋਂ ਉਹਨਾਂ ਦਾ ਓਪੀਨੀਅਨ। ਪਰ ਜੇ ਕੋਈ ਓਪੀਨੀਅਨ ਕਿਸੇ ਦੇ ਅਗੇਂਸਟ ਜਾਂਦਾ ਹੈ ਤਾਂ ਉਹ ਇੰਡੀਅਨ ਕਨਸਟੀਟਿਊਸ਼ਨ ਦੇ ਥੱਲੇ ਰਾਹਤ ਮੰਗ ਸਕਦਾ ਹੈ, ਉਹਨਾਂ ਦੇ ਫਤਵੇ ਨੂੰ ਚੈਲੰਜ ਕੀਤਾ ਜਾ ਸਕਦਾ ਜੇ ਇੱਕ ਧਿਰ ਸਮਝਦੀ ਹੈ ਵੀ ਉਹਦੇ ਖਿਲਾਫ ਹੈ ਜਾਂ ਉਹਨੂੰ ਬਿਨਾਂ ਬੁਲਾਈ ਇਸ ਦੇ ਉੱਤੇ ਕੋਈ ਫੈਸਲਾ ਦਿੱਤਾ। ਸੋ ਇਹ ਫੈਸਲਾ ਆਇਆ ਜੀ। ਹੁਣ ਇਹ ਆਉਣ ਤੋਂ ਬਾਅਦ ਜਿਹੜੇ ਇਧਰਲੇ ਨੇ ਆਪਣੇ ਭਾਈ, ਉਹਨਾਂ 'ਚ ਵੀ ਗੱਲ ਸ਼ੁਰੂ ਹੋ ਗਈ ਕਿ ਜੀ ਜੇ ਹੁਣ ਪਹਿਲਾਂ ਤਾਂ ਉਹ ਜਿਹੜਾ ਫੈਸਲਾ ਸੀ ਸੁਪਰੀਮ ਕੋਰਟ ਦਾ ਉਹਨੂੰ ਹੀ ਮਿਸਇੰਟਰਪ੍ਰੇਟ ਕੀਤਾ। ਸੁਪਰੀਮ ਕੋਰਟ ਨੇ ਕੋਈ ਪਾਬੰਦੀ ਨਹੀਂ ਲਾਈ ਹੈ, ਜਿਹੜੀ ਲਿਟੀਗੇਸ਼ਨ ਸੀ, ਪਬਲਿਕ ਇੰਟਰਸਟ ਲਿਟੀਗੇਸ਼ਨ ਸੀ, ਉਹ ਸੀਗੀ ਕਿ ਪਾਬੰਦੀ ਲਾਈ ਜਾਏ ਫਤਵਿਆਂ ਦੇ ਉੱਤੇ। ਉਹਨਾਂ ਨੇ ਕਿਹਾ ਜੀ ਨਹੀਂ, ਇਹ ਦਿੱਤੇ ਜਾ ਸਕਦੇ ਨੇ, ਲੇਕਿਨ ਜੇ ਕਿਸੇ ਨੂੰ ਪ੍ਰਭਾਵਿਤ ਕਰਦੇ ਨੇ ਕਨਸਟੀਟਿਊਸ਼ਨ ਦੇ ਥੱਲੇ ਉਹ ਚੈਲੰਜ ਹੋ ਸਕਦਾ ਜੇ ਅਨਫੇਅਰ ਹੈ। ਹੁਣ ਉਹਨੂੰ ਆਧਾਰ ਬਣਾ ਕੇ ਸਾਡੇ ਅਖੌਤੀ ਕੁਛ ਜਿਹੜੇ ਸਕਾਲਰ ਨੇ ਉਹਨਾਂ ਨੇ ਸ਼ੁਰੂ ਕਰਤਾ ਕਿ ਜੀ ਹੁਣ ਇਹ ਫੈਸਲਾ ਆ ਗਿਆ, ਹੁਣ ਤਾਂ ਅਕਾਲ ਤਖਤ ਦੇ ਜਿਹੜੇ ਹੁਕਮਨਾਮੇ ਨੇ ਔਰ ਦੂਜੇ ਨੇ ਉਹ ਵੀ ਇਲੀਗਲ ਹੋ ਗਏ, ਉਹ ਵੀ ਅਨਕਨਸਟੀਟਿਊਸ਼ਨਲ ਨੇ ਔਰ ਇਹਨਾਂ ਨੂੰ ਵੀ ਜਿਹੜੀ ਹੈ ਉਹ ਪਾਬੰਦੀ ਲਾਈ ਜਾਏ। ਔਰ ਜ਼ਾਹਰ ਹੈ ਕਿ ਹੋ ਸਕਦਾ ਕਿਸੇ ਨੇ ਪਟੀਸ਼ਨ ਵੀ ਕੀਤੀ ਹੋਏ, 2-4 ਦੀਆਂ ਲਿਖਤਾਂ ਵੀ ਇਹਦੇ ਬਾਰੇ ਆਈਆਂ ਨੇ ਅਗੇਂਸਟ। ਅਸੀਂ ਇਹ ਸਮਝਦੇ ਹਾਂ ਵੀ ਪਹਿਲੀ ਗੱਲ, ਔਰ ਇਹ ਅਸੀਂ ਕਈ ਵਾਰ ਇਹ ਵਿਚਾਰ ਦਿੱਤੇ ਨੇ ਕਿ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਅਕਾਲ ਤਖਤ ਸਾਹਿਬ ਸਾਡੀ 4 ਸਦੀਆਂ ਪੁਰਾਣੀ ਉਹ ਗੁਰੂ ਹਰਗੋਬਿੰਦ ਸਾਹਿਬ ਵੱਲੋਂ ਸਥਾਪਿਤ ਕੀਤਾ ਸੱਚ ਦਾ ਤਖਤ ਹੈ। ਦਿੱਲੀ ਤਖਤ ਤੋਂ 2 ਫੁੱਟ ਉੱਚਾ, ਜੇ ਦਿੱਲੀ ਦਾ ਉਸ ਵੇਲੇ ਦਾ ਤਖਤ 10 ਫੁੱਟ ਸੀ, 12 ਫੁੱਟ ਅਕਾਲ ਤਖਤ ਔਰ ਸੱਚ ਹੱਕ ਇਨਸਾਫ ਦਾ ਤਖਤ ਜੀ। ਪਰ ਜਿਸ ਤਰੀਕੇ ਨਾਲ ਅੱਜ ਬਾਦਲ ਦੇ ਪ੍ਰਭਾਵ ਥੱਲੇ ਜਾਂ ਉਸ ਤੋਂ ਪਹਿਲਾਂ ਵੀ ਅਕਾਲੀਆਂ ਦੇ ਪ੍ਰਭਾਵ ਥੱਲੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਬਣਾ ਦਿੱਤਾ ਗਿਆ, ਜਿਵੇਂ ਹੁਕਮਨਾਮੇ ਜਾਰੀ ਕੀਤੇ ਜਾਂਦੇ ਨੇ, ਜਿਵੇਂ ਆ ਈਵਨ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮਾਮਲੇ 'ਚ ਵੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਜੀ ਨੇ ਬਿਲਕੁਲ ਇੱਕ ਪਾਸੜ ਲਾਈਨ ਲਈ ਹੈ। ਕਾਨੂੰਨੀ ਕੀ ਕਹਿੰਦਾ ਹੈ, ਭਾਰਤੀ ਸੰਵਿਧਾਨ ਕੀ ਕਹੇਗਾ, ਸੁਪਰੀਮ ਕੋਰਟ ਕੀ ਕਹੇਗਾ, ਇਹ ਸਿੱਖਾਂ ਨੂੰ ਪ੍ਰਭਾਵਿਤ ਨਹੀਂ ਕਰੇਗਾ ਕਦੇ ਵੀ। ਰਾਦਰ ਇਹਦੇ 'ਚ ਸਿੱਖਾਂ 'ਚ ਅਵੇਅਰਨੈਸ ਆਏਗੀ ਕਿ ਭਾਈ ਇਹ ਗੱਲ ਨਹੀਂ। ਔਰ ਇਹੀ ਕਾਰਨ ਹੈ ਕਿ 1-2 ਕੇਸ ਪਹਿਲਾਂ ਵੀ ਹੁੰਦੇ ਰਹੇ। ਜਦੋਂ ਜਥੇਦਾਰ ਗੁਰਦਿਆਲ ਸਿੰਘ ਜਨੋਹਾ ਸੀ, ਕਿਸੇ ਕੇਸ 'ਚ ਕੋਰਟ 'ਚੋਂ ਉਹਨਾਂ ਨੇ ਸੰਮਣ ਜਾਰੀ ਕੀਤੇ ਕੋਰਟ ਨੇ ਕਿ ਉਹ ਅਪੀਅਰ ਹੋਣ ਜੀ। ਉਹਨਾਂ ਨੇ ਕਿਹਾ ਜੀ ਇਹ ਅਕਾਲ ਤਖਤ ਜਿਹੜਾ ਉਹ ਆਨਸਰੇਬਲ ਨਹੀਂ ਹੈ ਤੁਹਾਡੀ ਕਿਸੇ ਵੀ ਕੋਰਟ ਨੂੰ, ਇਸ ਲਈ ਮੈਂ ਨਹੀਂ ਜਾਣਾ। ਔਰ ਉਹ ਅਦਾਲਤ ਨੇ ਢੰਗ ਜੇ ਦੇ ਨਾਲ ਉਹ ਵਾਪਸ ਲੈ ਕੇ ਗੱਲ ਨਿਬੇੜਿਆ ਕਿਉਂਕਿ ਉਹ ਟਕਰਾਅ 'ਚ ਨਹੀਂ ਆਉਣਾ ਚਾਹੁੰਦੇ। ਔਰ ਇਸੇ ਤਰ੍ਹਾਂ ਇੱਕ ਹੋਰ ਕੇਸ ਜਿਹੜਾ ਅੱਜ ਕੱਲ੍ਹ ਚੰਡੀਗੜ੍ਹ ਦੀ ਕੋਰਟ 'ਚ ਹੈ, ਜਿਹੜਾ ਇੱਕ ਨੂੰ ਪੰਜ 'ਚੋਂ ਖਾਰਜ ਕੀਤਾ ਗਿਆ, ਉਹਨੇ ਕੀਤਾ ਹੈ ਕਿ ਜੀ ਅਕਾਲ ਤਖਤ ਜਿਹੜਾ ਹੈ ਉਹ ਕਰ ਨਹੀਂ ਸਕਦਾ, ਅਗੇਂਸਟ ਦਾ ਕਨਸਟੀਟਿਊਸ਼ਨ ਹੈ, 2 ਕਾਨੂੰਨ ਕਿਵੇਂ ਹੋ ਸਕਦੇ ਨੇ ਇੱਕ ਮੁਲਕ 'ਚ। ਪਰ ਉਹਨੂੰ ਵੀ ਜੱਜਾਂ ਨੇ ਉਹ ਕਿਤੇ ਕੋਈ ਅੱਗੇ ਨਹੀਂ ਤੋਰਿਆ ਹੈ, ਉਹ ਘੁੰਮ ਹੀ ਰਿਹਾ ਕੇਸ, ਕਿਉਂਕਿ ਉਹਨਾਂ ਨੂੰ ਵੀ ਪਤਾ ਹੈ ਵੀ ਜੇ ਡਾਇਰੈਕਟ ਕਨਫਰੰਟੇਸ਼ਨ 'ਚ ਆਉਣਗੇ ਅਕਾਲ ਤਖਤ ਦੇ ਨਾਲ, ਸਿੱਖਾਂ ਦੇ ਨਾਲ, ਤੇ ਫਿਰ ਇਹ ਇੰਡੀਅਨ ਸਟੇਟ ਦਾ ਹੀ ਨੁਕਸਾਨ ਹੋਏਗਾ। ਪਰ ਸਾਡਾ ਨੁਕਸਾਨ ਡਾਇਰੈਕਟ ਕਨਫਰੰਟੇਸ਼ਨ 'ਚ ਨਹੀਂ ਹੁੰਦਾ ਕਦੇ ਵੀ, ਉਹਦੀ ਤਾਂ ਸਾਨੂੰ ਪਤਾ ਲੱਗਦਾ ਦੁਸ਼ਮਣ ਕੌਣ ਹੈ, ਅਸੀਂ ਖਲੋਂਦੇ। ਸਾਡੇ ਅਕਾਲ ਤਖਤ ਦਾ ਨੁਕਸਾਨ ਕਰ ਰਹੇ ਨੇ ਅਕਾਲੀ ਔਰ ਏਜੰਸੀਆਂ ਇਹਨਾਂ ਰਾਹੀਂ ਕਰਵਾ ਰਹੀਆਂ ਕਿ ਜਦੋਂ ਤੁਸੀਂ ਬਿਲਕੁਲ ਘਟੀਆ ਲੈਵਲ ਦੇ ਜਿਹੜੀਆਂ ਗੱਲਾਂ ਦੇ ਵਿੱਚ ਇਨਵੋਲਵ ਕਰ ਲਓ ਕਿਸੇ ਵੱਡੇ
ਕੌਜ਼ ਲਈ ਤੁਰਨ ਵਾਲੇ ਨੂੰ ਅਕਾਲ ਤਖਤ ਮੁਕਾਮ ਸੀ ਜਾਂ ਸਰਬੱਤ ਖਾਲਸਾ ਦੇ ਵੇਲੇ ਵੀ ਜੋ ਰੋਲ ਮਾਡਲ ਰਿਹਾ, ਪੰਥ ਜੁੜਦਾ ਸੀ, ਪੰਥ ਨੂੰ ਦਰਪੇਸ਼ ਜੀ ਜਿਹੜੇ ਚੈਲੰਜ ਨੇ ਕਿ ਭਾਈ ਆਰਐਸਐਸ ਆ ਗਿਆ ਹੈ, ਫਾਈਲਾਂ ਡਿਸਟਰੋਏ ਕਰ ਰਹੇ ਨੇ, ਹਿੰਦੂਤਵਾ ਵਾਪਸ ਹੈ, ਸਿੱਖ ਗੁਰਦੁਆਰੇ ਭਾਵੇਂ ਉਹ ਗਿਆਨ ਗੋਦੜੀ ਹੋਏ ਹਰਿਦੁਆਰ 'ਚ ਉਹ ਡਿਸਟਰੋਏ ਕੀਤਾ ਹੈ, ਹੋਰ ਕਈ ਥਾਵਾਂ ਦੇ ਉੱਤੇ। ਮੈਨੂੰ ਪਿਛਲੇ ਦਿਨਾਂ 'ਚ ਇੱਕ ਸੱਜਣ ਮਿਲਣ ਆਏ ਹੋਏ ਸੀ ਪੰਜਾਬ ਤੋਂ, ਤੇ ਉਹ ਮੈਨੂੰ ਦੱਸਣ ਲੱਗਿਆ ਕਿ ਜਵਾਲਾਮੁਖੀ ਦੇ ਮੰਦਿਰ 'ਚ ਉਹ ਮੈਂ ਪੁਰਾਣੀ ਗੱਲ ਕਰ ਰਹੇ ਸੀ 60ਵੇਂ 70ਵੇਂ ਦੀ ਉਹਨਾਂ ਦੇ ਆਪਣੇ ਬਜ਼ੁਰਗਾਂ ਦੇ ਹਵਾਲੇ ਨਾਲ ਕਿ ਜੀ ਉਹਨਾਂ ਦੀ ਪੋਸਟਿੰਗ ਸੀ ਜਵਾਲਾਮੁਖੀ, ਔਰ ਮੰਦਿਰ ਦੇ ਅਹਾਤੇ ਦੇ ਵਿੱਚ ਇੱਕ ਕਮਰੇ ਦੇ ਵਿੱਚ ਪ੍ਰਕਾਸ਼ ਹੁੰਦਾ ਸੀ ਗੁਰੂ ਗ੍ਰੰਥ ਸਾਹਿਬ ਦਾ, ਜੋ ਕਿ ਮਹਾਰਾਜਾ ਰਣਜੀਤ ਸਿੰਘ ਨੇ ਜਗੀਰ ਦਿੱਤੀ ਸੀ, ਗੁਰਦੁਆਰਿਆਂ ਨੂੰ ਦਿੱਤੀ, ਮੰਦਿਰਾਂ ਨੂੰ ਵੀ ਦਿੱਤੀ। ਔਰ ਉਹਨਾਂ ਨੇ ਕਿਹਾ ਵੀ ਉਹ ਆਪ ਉੱਥੇ ਜਾ ਕੇ ਉਹਨਾਂ ਦੇ ਬਜ਼ੁਰਗ ਪਾਠ ਕਰਦੇ ਰਹੇ ਨੇ, ਪ੍ਰਕਾਸ਼ ਕਰਦੇ ਸੀ, ਪਾਠ ਕਰਦੇ ਸੀ, ਦੇਗ ਬਣਾ ਕੇ ਲਿਜਾਂਦੇ ਸੀ, ਔਰ ਕਦੇ ਵੀ ਜਿਹੜਾ ਉਹਨਾਂ ਨੇ ਉਹ ਮੰਦਿਰ ਨਹੀਂ ਗਏ ਪਾਂਡਿਆਂ ਦੇ, ਲੇਕਿਨ ਉਹ ਮੰਦਿਰ ਦੇ ਅਹਾਤੇ ਦੇ ਵਿੱਚ ਰਣਜੀਤ ਸਿੰਘ ਦੇ ਵੇਲੇ ਤੋਂ ਜਗੀਰ ਦੀ ਇਹ ਨਾਲ ਕੰਡੀਸ਼ਨ ਵੀ ਹੋਏਗੀ, ਕਿਉਂਕਿ ਬਹੁਤ ਸਾਰੀਆਂ ਥਾਵਾਂ ਤੇ ਮੈਨੂੰ ਤਰਲੋਕਪੁਰ ਇੱਕ ਥਾਂ ਹੈ ਧਰਮਸ਼ਾਲਾ ਪਠਾਨਕੋਟ ਦੇ ਅੱਧ ਦੇ ਵਿੱਚ ਆਉਂਦੀ, ਉੱਥੇ ਸਰਦਾਰ ਲਹਿਣਾ ਸਿੰਘ ਮਜੀਠੀਆ ਕਾਂਗੜਾ ਜ਼ਿਲ੍ਹੇ ਦੇ ਗਵਰਨਰ ਹੈ, ਤੇ ਉੱਥੇ ਮੈਨੂੰ ਪਤਾ ਹੈ ਵੀ 31 ਗੁਰੂ ਗ੍ਰੰਥ ਸਾਹਿਬ ਦੇ ਸਰੂਪ ਜਿਹੜੇ ਨੇ ਉਹ ਉਹਨਾਂ ਦਾ ਹੈੱਡਕੁਆਟਰ ਸੀ ਤਰਲੋਕਪੁਰ, ਲਹਿਣਾ ਸਿੰਘ ਮਜੀਠੀਆ ਦਾ, ਕਾਂਗੜੇ ਦੇ ਗਵਰਨਰ ਦਾ, ਔਰ ਉੱਥੇ ਪ੍ਰਕਾਸ਼ ਹੁੰਦਾ ਸੀ। ਔਰ ਉੱਥੇ ਹੁਣ ਤੱਕ ਵੀ 20-25 ਸਾਲ ਪਹਿਲਾਂ ਤੱਕ ਉੱਥੋਂ ਦੇ ਗ੍ਰੰਥੀ ਦੇ ਪ੍ਰਬੰਧ ਦੇ ਲਈ ਜਗੀਰ ਸੀ, ਜ਼ਮੀਨ 'ਚੋਂ ਉਹਦੇ 'ਚ ਆਉਂਦਾ ਸੀ ਉਹਦੇ ਖਰਚੇ ਪਰਚੇ ਲਈ, ਔਰ ਉਹ ਪ੍ਰਕਾਸ਼ ਹੁੰਦੇ ਸੀ ਉੱਥੇ। ਹੁਣ ਤਾਂ ਉਹ ਵੀ ਉੜਾ ਸੋ ਮਤਲਬ ਬੜੀ ਸਿਸਟੇਮੈਟਿਕਲੀ ਇਹ ਜਿਹੜੀਆਂ ਚੀਜ਼ਾਂ ਨੇ ਇਹ ਜਾ ਰਹੀਆਂ। ਸਾਡੇ ਗੁਰਦੁਆਰੇ, ਸਾਡੇ ਇਤਿਹਾਸਕਤਾ, ਗਿਆਨ ਗੋਦਰੀ ਤਾਂ ਮਿਟਾ ਹੀ ਦਿੱਤਾ, ਜਿੱਥੇ ਗੁਰੂ ਨਾਨਕ ਸਾਹਿਬ ਨੇ ਪਾਂਡਿਆਂ ਨੂੰ ਚੈਲੰਜ ਕੀਤਾ ਕਿ ਭਾਈ ਕੋਈ ਤੁਸੀਂ ਪਿੱਤਰਾਂ ਨੂੰ ਦਿੰਦੇ ਹੋ ਪਾਣੀ, ਪਾਣੀ ਤੁਹਾਡਾ ਇੱਥੇ ਡਿੱਗਦਾ, ਮੈਂ ਖੇਤਾਂ ਨੂੰ ਦੇ ਰਿਹਾ। ਜੋ ਕਹਿੰਦੇ ਤੁਹਾਡਾ ਖੇਤਾਂ 'ਚ ਕਿਵੇਂ ਪਹੁੰਚ ਰਿਹਾ, ਕਹਿੰਦੇ ਤੁਹਾਡਾ ਪਿੱਤਰਾਂ ਨੂੰ ਕਿਵੇਂ ਪਹੁੰਚ ਰਿਹਾ, ਜੇ ਮੇਰਾ ਇੱਥੋਂ ਇੱਥੇ ਡਿੱਗ ਰਿਹਾ ਹੈ ਤੁਹਾਡਾ ਵੀ ਇੱਥੇ। ਹੁਣ ਇਹ ਇੱਕ ਬੜੀ ਵੱਡੀ ਗੱਲ ਸੀ। ਔਰ ਇਸੇ ਤਰ੍ਹਾਂ ਜੇ ਮੰਦਿਰਾਂ ਦੀ ਹਿੱਕ ਦੇ ਵਿੱਚ ਜਿਹੜਾ ਉਹ ਸਿੱਖੀ ਦੀ ਫਲਸਫੇ ਦੀ ਗੱਲ ਹੁੰਦੀ ਹੋਏ ਤੇ ਜ਼ਾਹਰ ਹੈ ਕਿ ਇਹ ਇਹਨਾਂ ਨੇ ਹੌਲੀ ਹੌਲੀ ਉਹਨੂੰ ਐਲੀਮੀਨੇਟ ਕਰਨਾ ਸ਼ੁਰੂ ਕੀਤਾ, ਕੌਮ ਦੀ ਨਸਲਕੁਸ਼ੀ ਇੱਕ ਤੋਂ ਬਾਅਦ ਇੱਕ, ਇਨਸਾਫ ਲੈਣਾ। ਸੋ ਅਕਾਲ ਤਖਤ ਤਾਂ ਇਹਨਾਂ ਗੱਲਾਂ ਲਈ ਸੀ ਮੇਨ ਮਸਲੇ। ਹੁਣ ਇਹ ਜਿਹੜਾ ਕਿਸੇ ਨੂੰ ਸੱਦ ਲਿਆ ਜੀ ਤੂੰ ਖਬਰਾਂ ਦੇ ਉੱਤੇ ਪ੍ਰਕਾਸ਼ ਤੇ ਚਲਾ ਗਿਆ, ਤੂੰ ਮੇਲੇ 'ਚ ਚਲਾ ਗਿਆ, ਤੂੰ ਫਲਾਣਾ, ਇਹ ਰਾਈਟ ਤਾਂ ਜੇ ਤੁਸੀਂ ਸਿੱਖ ਰਹਿਤ ਮਰਿਆਦਾ ਵੀ ਦੇਖੋ ਤੇ ਲੋਕਲ ਜਾਂ ਇੰਡੀਵਿਜੂਅਲ ਕਿਸੇ ਦਾ ਕੋਈ ਲੈਪਸ ਹੈ, ਕੋਈ ਸ਼ਰਾਬੀ ਹੈ, ਕੋਈ ਦੁਰਾਚਾਰੀ ਹੈ, ਕੋਈ ਹੋਰ ਹੈ, ਉਹ ਹੱਕ ਲੋਕਲ ਸੰਗਤ ਕੋਲ ਹੁੰਦਾ ਹੈ ਕਿ ਉਹ ਪੰਜ ਪਿਆਰੇ ਬਣਾ ਕੇ ਕਿਸੇ ਵੇਲੇ ਵੀ ਕਿਸੇ ਨੂੰ ਤਲਬ ਕਰ ਸਕਦੇ ਨੇ, ਜਾਂ ਕਿਸੇ ਨੂੰ ਜਿਹੜਾ ਮੋਰਲ ਉਹ ਬੰਦਾ ਆਪ ਹੀ ਪੇਸ਼ ਹੁੰਦਾ ਹੈ ਜਾ ਕੇ ਕਿ ਵੀ ਮੇਰੇ ਤੋਂ ਇਹ ਗੱਲ ਹੋਈ ਜੀ। ਸੋ ਅਕਾਲ ਤਖਤ ਸਾਹਿਬ ਨੂੰ ਡਾਊਨ ਕਰਨ ਦੇ ਵਿੱਚ ਜਿਹੜਾ ਇਸ ਵੇਲੇ ਸਭ ਤੋਂ ਮਾੜਾ ਰੋਲ ਅਦਾ ਕੀਤਾ ਹੈ ਇਹ ਬਾਦਲ ਅਕਾਲੀ ਦਲ ਨੇ ਕੀਤਾ। ਇਹਨਾਂ ਨੇ ਐਕਸਟੈਂਸ਼ਨ ਬਣਾ ਦਿੱਤੀ, ਔਰ ਜਥੇਦਾਰ ਅਕਾਲ ਤਖਤ ਜਿਸ ਤਰੀਕੇ ਨਾਲ ਬਿਹੇਵ ਕਰਦੇ ਨੇ, ਔਰ ਮੈਂ ਜਿਵੇਂ ਪਿਛਲੇ ਦਿਨਾਂ 'ਚ ਇੱਕ ਈਮੇਲ ਆਈ ਸੀ ਕਿ ਉਹਨਾਂ ਦਾ ਲੜਕਾ ਜਿਹੜਾ ਹੈ ਇੱਕ ਜਗਰਾਤੇ ਦੇ ਵਿੱਚ ਮੇਨ ਮਹਿਮਾਨ ਬਣਨ ਜਾ ਰਿਹਾ, ਮਾਲਵਾ ਰੀਜਨ ਦੇ ਮਾਨਸਾ ਕਿ ਕਿੱਥੇ ਸੀ, ਔਰ ਕਿਉਂਕਿ ਉਦੋਂ ਤੱਕ ਮੈਂ ਨਹੀਂ ਸੀ ਦੇਖਿਆ, ਔਰ ਬਾਅਦ ਦੇ ਵਿੱਚ ਸਾਡੇ ਜਿਹੜੇ ਨੇ ਇੱਕ ਵੈਲ ਵਿਸ਼ਰ ਸੱਜਣ ਉਹਨਾਂ ਨੇ ਮੈਨੂੰ ਉਹ ਲਿੰਕ ਵੀ ਭੇਜਿਆ ਕਿ ਵੀ ਇਹ ਖਬਰ ਤਾਂ ਲੱਗੀ ਹੋਈ ਹੈ, ਔਰ ਉਹ ਜਗਰਾਤੇ ਦਾ ਇਸ਼ਤਿਹਾਰ ਮੈਂ ਜਦੋਂ ਦੇਖਿਆ ਤਾਂ ਉਹਦਾ ਜਥੇਦਾਰ ਦਾ ਬੇਟਾ ਅਕਾਲ ਤਖਤ ਦਾ ਜਿਹੜਾ ਉਹਦਾ ਪੀਏ ਵੀ ਹੈ ਜੀ, ਉਸ ਦੀ ਵੱਡੀ ਫੋਟੋ ਹੈ ਕਿ ਵੀ ਉਹ ਮੁੱਖ ਮਹਿਮਾਨ ਨੇ ਜੀ। ਹੁਣ ਵੈਦਰ ਉਹ ਗਿਆ ਨਹੀਂ ਗਿਆ, ਕਦੋਂ ਹੈ, ਕੀ ਹੈ, ਪਰ ਇਹ ਗੱਲਾਂ ਜਿਹੜੀਆਂ ਨੇ ਅਲਟੀਮੇਟਲੀ ਜਿਸ ਤਰੀਕੇ ਦੇ ਨਾਲ ਉਹ ਜਥੇਦਾਰ ਅਕਾਲ ਤਖਤ ਖੁਦ ਜਾ ਕੇ ਕੋਈ ਵਿਸ਼ਵ ਕੋਸ਼ ਕੇ ਕੀ ਰਿਲੀਜ਼ ਕੀਤਾ ਆਰਐਸਐਸ ਵਾਲੇ ਇੱਕ ਨੇ, ਉੱਥੇ ਜਥੇਦਾਰ ਖੜੇ ਨੇ ਜਾ ਕੇ ਬਾਕੀਆਂ ਦੇ ਨਾਲ। ਸੋ ਇਹ ਡਾਊਨ ਕਰਨ ਦੀ ਗੱਲ ਹੈ। ਸੋ ਅਸੀਂ ਸਮਝਦੇ ਹਾਂ ਵੀ ਇਸ ਗੱਲ ਦਾ ਫਿਕਰ ਹੋਣਾ ਚਾਹੀਦਾ, ਇਹਦੇ ਬਾਰੇ ਸਾਨੂੰ ਆਵਾਜ਼ ਉਠਾਉਣ ਦੀ ਲੋੜ ਹੈ, ਚੈਲੰਜ ਕਰਨ ਦੀ ਲੋੜ ਹੈ, ਇਹਨਾਂ ਨੂੰ ਕਨਫਰੰਟ ਕਰਨ ਦੀ ਲੋੜ ਹੈ। ਜਥੇਦਾਰਾਂ ਨੂੰ ਜਦੋਂ ਬਾਹਰ ਆਉਂਦੇ ਨੇ, ਅਕਾਲੀ ਤਾਂ ਹੁਣ ਬਾਹਰ ਆਣੋਂ ਭਗੌੜੇ ਹੀ ਨੇ, ਰਾਦਰ ਉਹਨਾਂ ਨੇ ਆਪਣੀਆਂ ਅਕਾਲੀ ਦਲ ਦੀਆਂ ਯੂਨਿਟਾਂ ਵੀ ਬਾਹਰਲੀਆਂ ਭੰਗ ਕੀਤੀਆਂ ਹੋਈਆਂ, ਪਰ ਫਿਰ ਵੀ ਮੈਂ ਸਮਝਦਾ ਹਾਂ ਵੀ ਇਹ ਇਸ਼ੂ ਨੇ ਜਿਹਦੇ ਤੇ ਸਾਡਾ ਫੋਕਸ ਹੋਣਾ ਚਾਹੀਦਾ ਜੀ। ਵੀਰ ਨੇਤਨਜੀਤ ਸਿੰਘ ਜੀ ਦਾ ਬਹੁਤ ਬਹੁਤ ਧੰਨਵਾਦ, ਉਹਨਾਂ ਨੇ ਸਾਨੂੰ ਲਿਖਿਆ ਮਾਸਕੋ ਤੋਂ ਜੀ। ਡਾਕਟਰ ਸਾਹਿਬ ਇਸ ਨਾਲ ਲੈਣੇ ਬ੍ਰੇਕ। ਵੀਅਰਸ ਸਾਡੇ ਨਾਲ ਇਸ ਤਰ੍ਹਾਂ ਬਣੇ ਰਹੋ, ਮਿਲਦੇ ਹਾਂ ਕਮਰਸ਼ੀਅਲ ਬ੍ਰੇਕ ਤੋਂ ਬਾਅਦ।